ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 7 ਜੁਲਾਈ 2017 23 ਹਾੜ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਜੇ ਤੁਸੀਂ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ, ਅੱਜ ਫਰਾਈਡੇ ਦਾ ਦਿਨ ਹੈ, ਸ਼ੁੱਕਰਵਾਰ ਦਾ, ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਔਰ ਅਸੀਂ ਆਮ ਤੌਰ ਤੇ ਸ਼ੁੱਕਰਵਾਰ ਵਾਲੇ ਦਿਨ ਕੋਈ ਨਾ ਕੋਈ ਹਿਸਟਰੀ ਓਰੀਐਂਟਡ, ਇਤਿਹਾਸ ਤੇ ਮਬਨੀ ਜਾਂ ਜਿਹੜਾ ਕਿ ਕੋਈ ਰਾਹ ਦਸੇਰਾ ਲਾਈਨ ਫਿਲਾਸਫੀ ਆਧਾਰਿਤ ਵਿਸ਼ੇ ਨੂੰ ਚੁਣਦੇ ਹਾਂ। ਅੱਜ ਵੀ ਅਸੀਂ 2 ਸਬਜੈਕਟ ਇਸ ਬਾਰੇ ਚੁਣੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਔਰ ਪਹਿਲੇ ਸੈਗਮੈਂਟ 'ਚ ਅਸੀਂ ਉਸ ਸਬਜੈਕਟ ਨੂੰ ਚੁਣਿਆ ਕਿ ਅੱਜ ਕਿਵੇਂ RSS ਦੀ ਵਿਚਾਰਧਾਰਾ, RSS ਦੀ ਆਈਡੀਓਲੋਜੀ ਜਿਹੜੀ ਕਿ ਹਿੰਦੂਇਜ਼ਮ ਨੂੰ ਕਲਚਰਲ ਜਿਹੜਾ ਹੈ ਉਹ ਬੇਸ ਬਣਾ ਕੇ, ਜਦੋਂ ਸੁਪਰੀਮ ਕੋਰਟ ਨੇ ਵੀ ਇੱਕ ਫੈਸਲੇ 'ਚ ਡਿਫਾਈਨ ਕੀਤਾ ਜਾਂ ਉਹਨਾਂ ਤੋਂ ਕਰਵਾਇਆ ਗਿਆ ਕਿ ਜਦੋਂ ਅਸੀਂ ਹਿੰਦੂਇਜ਼ਮ ਕਹਿੰਦੇ ਹਾਂ ਇਹਦਾ ਮਤਲਬ ਧਰਮ ਨਹੀਂ ਹੈ, ਇਹ ਕਲਚਰ ਹੈ ਔਰ ਇੰਡਸ ਦਰਿਆ ਦੇ ਇੱਧਰ ਰਹਿਣ ਵਾਲੇ ਸਾਰੇ ਜਿਹੜੇ ਨੇ ਹਿੰਦੂ ਨੇ। ਸੋ ਇਹ ਇੱਕ ਪਾਸਿਓਂ ਤਾਂ ਇੱਕ ਕਵਰ ਅਪ ਹੈ, ਪਰ ਇਸ ਹਿੰਦੂਇਜ਼ਮ ਕਲਚਰਲ ਹਿੰਦੂਇਜ਼ਮ ਦੇ ਨਾਂ ਥੱਲੇ ਐਕਚੁਅਲੀ ਜਿਹੜਾ ਵਰਣ ਆਸ਼ਰਮ ਆਧਾਰਿਤ ਹਿੰਦੂ ਧਰਮ ਰਿਹਾ, ਜਿਹਦਾ ਆਧਾਰ ਈਵਨ ਜਿਹੜਾ ਜਿਸ ਨੂੰ ਇਹਨਾਂ ਦੇ ਆਪਣੇ ਹੀ ਜਿਹੜੇ ਜਿਨ੍ਹਾਂ ਨੂੰ ਰਿਫਾਰਮਰ ਕਹਿੰਦੇ ਨੇ ਜਾਂ ਸੁਧਾਰਕ ਕਹਿੰਦੇ ਨੇ ਉਹਨਾਂ ਨੇ ਚੈਲੰਜ ਕੀਤਾ। ਪਰ ਅੱਜ ਪੁਰਾਣਾ ਤੇ ਆਧਾਰਿਤ ਇਹ ਜਿਹੜਾ ਹਿੰਦੂਇਜ਼ਮ, ਜਿਹੜਾ ਕਲਚਰਲ ਵੀ ਜਿਹਨੂੰ ਕਹਿੰਦੇ ਨੇ, ਇਹ ਕੋਈ ਵੇਦਾਂ ਤੇ ਆਧਾਰਿਤ ਨਹੀਂ ਹੈ ਜਾਂ ਵਿਦਾਂਤ ਜਾਂ ਉਪਨਿਸ਼ਦਾਂ ਤੇ ਆਧਾਰਿਤ ਨਹੀਂ ਹੈ ਕਿਉਂਕਿ ਰਾਮਚੰਦਰ ਕ੍ਰਿਸ਼ਨ ਨੇ ਜਿਹੜੇ ਸਾਰੇ ਵਿਸ਼ਨੂੰ ਦੇ ਅਵਤਾਰ ਨੇ ਇਹ ਪੁਰਾਣਾ ਦੇ ਵਿੱਚ ਹੀ ਇਹਨਾਂ ਨੇ ਕ੍ਰੀਏਟ ਕੀਤੇ। ਪੌਰਾਣਿਕ ਹਿੰਦੂਇਜ਼ਮ ਔਰ ਬੁੱਤ ਪੂਜਾ, ਬੁੱਤ ਪ੍ਰਸਤੀ ਜਿਹੜੀ ਕਿ ਵੇਦਾਂ ਦੇ ਵਿੱਚ ਨਹੀਂ ਸੀ। ਇਹੀ ਕਾਰਨ ਸੀ ਕਿ ਸਵਾਮੀ ਦਇਆਨੰਦ ਜਿਹਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ ਉਹ ਖਿਲਾਫ ਸੀ ਬੁੱਤ ਪ੍ਰਸਤੀ ਦੇ ਔਰ ਉਸ ਨੂੰ ਅਲਟੀਮੇਟਲੀ ਜਿਹੜਾ ਉਹ ਜ਼ਹਿਰ ਦਿੱਤਾ ਇਹਨਾਂ ਦੇ ਹੀ ਪੁਜਾਰੀਆਂ ਨੇ। ਸੋ ਲੇਕਿਨ ਅੱਜ ਜਿਹੜਾ ਹਿੰਦੂ ਧਰਮ ਦੇ ਨਾਂ ਥੱਲੇ ਜਿਹਦੇ ਚ ਹਰ ਇੱਕ ਨੂੰ ਕਿਹਾ ਜਾ ਰਿਹਾ ਕਿ ਵੀ ਇਹ ਹਿੰਦੂ ਕਲਚਰ ਦੇ ਵਿੱਚ ਆਓ, ਇਹ ਇੱਕ ਬਿਲਕੁਲ ਕਲਚਰ ਦਾ ਨਾਂ ਵਰਤ ਕੇ ਐਕਚੁਅਲੀ ਵਰਣ ਆਸ਼ਰਮ ਵਾਲਾ ਜਿਹੜਾ ਹਿੰਦੂ ਧਰਮ ਹੈ ਉਸ ਨੂੰ ਦੂਸਰਿਆਂ ਦੇ ਉੱਤੇ, ਘੱਟ ਗਿਣਤੀਆਂ ਦੇ ਉੱਤੇ ਵੀ ਔਰ ਆਪਣੀ ਬਹੁ ਗਿਣਤੀ ਦੇ ਉੱਤੇ ਵੀ, ਜਿਹਨੂੰ ਕਹਿੰਦੇ ਨੇ ਕਿ ਵੀ ਉਹਨਾਂ ਨੂੰ ਢਾਹ ਕੇ ਉਹਨਾਂ ਦੇ ਮੂੰਹ ਦੇ ਵਿੱਚ ਧੁੰਨਿਆ ਜਾ ਰਿਹਾ। ਔਰ ਸਾਨੂੰ ਖੁਸ਼ੀ ਹੁੰਦੀ ਹੈ ਵੀ ਜਦੋਂ ਕੋਈ ਜਿਹੜੇ ਜਿਨ੍ਹਾਂ ਦਾ ਸੰਬੰਧ ਮਾਈਨੋਰਿਟੀਜ਼ ਨਾਲ ਨਹੀਂ ਹੁੰਦਾ, ਜੇ ਕੋਈ ਸਿੱਖ ਗੱਲ ਕਹਿੰਦਾ ਹੈ ਜਾਂ ਮੁਸਲਮਾਨ ਕਹਿੰਦਾ ਹੈ ਫਿਰ ਤਾਂ ਹੋਏਗਾ ਜੀ ਇਹਨਾਂ ਨੇ ਕਹਿਣਾ ਹੀ ਹੈ, ਪਰ ਜਦੋਂ ਕੋਈ ਵੀ ਰੌਸ਼ਨ ਦਿਮਾਗ ਜਾਂ ਇਮਾਨਦਾਰ ਹਿੰਦੂ ਲਿਖਾਰੀ, ਉਹ ਭਾਵੇਂ ਉਹਨਾਂ ਚੋਂ ਬਹੁਤੇ ਖੱਬੇ ਪੱਖੀ ਝੁਕਾਅ ਵਾਲੇ ਨੇ, ਇਸ ਗੱਲ ਨੂੰ ਸਪਸ਼ਟਤਾ ਦੇ ਨਾਲ ਕਹਿੰਦੇ ਨੇ ਤੇ ਸਾਡੀ ਗੱਲ ਆਸਾਨ ਹੋ ਜਾਂਦੀ ਹੈ ਬਾਕੀਆਂ ਨੂੰ ਸਮਝਾਣੀ ਕਿ ਭਾਈ ਇਹ ਕੋਈ ਸਾਡੀ ਪ੍ਰੋਬਲਮ ਨਹੀਂ ਹੈ। ਜਿਵੇਂ ਮੈਜੋਰਿਟੀ ਜਿਹੜਾ RSS ਦਾ ਕਾਡਰ ਹੈ ਉਹ ਕਹੇਗਾ ਜੀ ਪੈਂਪਰਿੰਗ ਦਾ ਮਾਈਨੋਰਿਟੀਜ਼, ਔਰ ਇਹ ਮਾਈਨੋਰਿਟੀਜ਼ ਵਾਲੇ ਜਿਹੜੇ ਨੇ ਇਹ ਦੇਸ਼ 'ਚ ਫਿੱਟ ਨਹੀਂ ਹੁੰਦੇ, ਇਹ ISI ਨਾਲ ਰਲੇ ਹੋਏ ਨੇ, ਇਹ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਇਸ ਲਈ ਇਹ ਸਾਡੇ ਏਜੰਡੇ ਦੀ ਵਿਰੋਧਤਾ ਕਰਦੇ ਨੇ। ਸੋ ਇਸ ਕਿਸਮ ਦਾ ਇੱਕ ਰਾਈਟ ਅਪ ਜਿਹੜਾ ਕਿ ਡੇਲੀ ਉਹ ਪਬਲੀਕੇਸ਼ਨ ਦੇ ਵਿੱਚ ਮਿਸਟਰ ਆਕਾਸ਼ ਮਹਿਰੋਤਰਾ ਨੇ ਲਿਖਿਆ। ਹਾਲਾਂਕਿ ਇਹ ਜਿਹੜੀ ਹੈ ਪਬਲੀਕੇਸ਼ਨ ਪਿਛਲੇ ਦਿਨਾਂ ਦੀ ਹੈ, ਪਰ ਕਿਉਂਕਿ ਇੱਕ ਇੰਪੋਰਟੈਂਟ ਇਸ਼ੂ ਹੈ ਇਸ ਲਈ ਇਹਨੂੰ ਮੈਂ ਅੱਜ ਦੇ ਓਪਨਿੰਗ ਸੈਗਮੈਂਟ ਦੇ ਤੌਰ ਤੇ ਡਿਸਕਸ ਕਰ ਰਿਹਾ ਔਰ ਇਹਦਾ ਹੈਡਲਾਈਨ ਹੈ ਇਹਦੀ, BJP RSS has taken India on a dangerous path by distorting Hinduism, ਕਿ BJP ਔਰ RSS ਭਾਰਤ ਨੂੰ ਇੱਕ ਖਤਰਨਾਕ ਰਸਤੇ ਤੇ ਘੜੀਸ ਰਹੇ ਨੇ ਹਿੰਦੂਇਜ਼ਮ ਦਾ ਨੂੰ ਤੋੜ ਮਰੋੜ ਕੇ। ਡਿਸਟੋਰਟ ਹੁੰਦਾ ਹੈ ਉਹਦਾ ਹੁਲੀਆ ਵਿਗਾੜ ਕੇ। ਔਰ ਇਹ ਜਿਹੜਾ ਮੈਂ ਥੋੜਾ ਜਿਹਾ ਸ਼ੇਅਰ ਕਰਾਂਗਾ
Is it simply a coincidence that there has been a rise in incidents of violence against the minorities and weaker sections, or does this indicate a deep rot in socio-political system? ਕੀ ਇਹ ਮਹਿਜ਼ ਇਤਫਾਕ ਹੈ ਕਿ ਘੱਟ ਗਿਣਤੀਆਂ ਔਰ ਜਿਹੜੇ ਸਮਾਜ ਦਾ ਛੋਟਾ ਵਰਗ ਹੈ, ਕਮਜ਼ੋਰ ਵਰਗ ਹੈ, ਉਹਦੇ ਖਿਲਾਫ ਹਿੰਸਾ ਦੀਆਂ ਘਟਨਾਵਾਂ ਬਹੁਤ ਵੱਧ ਗਈਆਂ ਨੇ, ਜਾਂ ਇਹ ਸਾਡਾ ਸਮਾਜਿਕ ਔਰ ਰਾਜਸੀ ਸਿਸਟਮ ਦੇ ਵਿੱਚ ਜਿਹੜੀ ਸੜਾਂਦ ਹੈ, ਰੌਟ ਹੈ, ਉਸ ਦੀ ਵਜ੍ਹਾ ਕਰਕੇ? ਜੀ Incidents which were once deemed stray and didn't incite much debate are now gradually becoming so routine that they corner every major issue. ਕਿ ਉਹ ਘਟਨਾਵਾਂ ਜਿਹੜੀਆਂ ਕਿ ਕਦੀ ਕਦਾਈ ਹੁੰਦੀਆਂ ਸੀ ਔਰ ਕਦੇ ਉਹਨਾਂ ਦੇ ਉੱਤੇ ਬਹੁਤੀ ਡਿਸਕਸ਼ਨ ਜਾਂ ਚਰਚਾ ਨਹੀਂ ਸੀ ਹੁੰਦੀ, ਹੁਣ ਉਹ ਇੰਨੀਆਂ ਰੂਟੀਨ ਛੋੜਨ ਲੱਗ ਗਈਆਂ ਨੇ ਕਿ ਬਾਕੀ ਜਿਹੜੇ ਵੱਡੇ ਇਸ਼ੂ ਨੇ ਉਹ ਸਾਰੇ ਪਾਸੇ ਉਹਨਾਂ ਨੇ ਧੱਕ ਦਿੱਤੇ ਨੇ। ਜੀ This has obviously caused huge embarrassment to the central government, but it has chosen to maintain stoic silence on this rapidly growing violence and intolerance. ਹੁਣ ਇਹਦੇ ਨਾਲ ਭਾਵੇਂ ਕੇਂਦਰ ਸਰਕਾਰ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹਨਾਂ ਨੇ ਬਿਲਕੁਲ ਮੂੰਹ ਜਿਹੜਾ ਉਹ ਬੰਦ ਕੀਤਾ ਹੋਇਆ, ਸਟਾਇਕ ਸਾਇਲੈਂਸ, ਬਿਲਕੁਲ ਉਹ ਉਹਨਾਂ ਨੇ ਆਪਣੀ ਜ਼ਬਾਨ ਬੰਦ ਕੀਤੀ ਹੋਈ ਹੈ ਜੀ। ਔਰ ਜਦੋਂ ਕਿ ਚਾਰ ਚਫੇਰੇ ਇਹ ਹਿੰਸਾ ਔਰ ਅਸਹਿਨਸ਼ੀਲਤਾ, ਨਾ ਬਰਦਾਸ਼ਤ ਦੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ। These incidents can no longer be dismissed as small, unconnected episodes of little consequences. They display an episodic pattern and design, and all these incidents are in direction of imposing culturally bigoted ideology dressed as Hindutva in the larger Indian culture and value system. The cultural nationalism as practiced and silently taking roots in the multicultural Indian society has potential to erode the very values India stands for. ਕਿ ਬਈ ਇਹਨਾਂ ਘਟਨਾਵਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਇਹ ਛੁੱਟ-ਪੁੱਟ ਘਟਨਾਵਾਂ ਨੇ, ਇਹ ਹੁਣ ਇੱਕ ਪੈਟਰਨ, ਇੱਕ ਪੂਰੀ ਵਿਉਂਤ ਦੇ ਨਾਲ ਔਰ ਇੱਕ ਤੌਰ ਤਰੀਕੇ ਦੇ ਨਾਲ ਨੇ, ਔਰ ਇਹ ਲੋਕਾਂ ਦੇ ਉੱਤੇ ਇੱਕ ਫਿਰਕੂ ਕਿਸਮ ਦਾ ਜਿਹੜਾ ਸੱਭਿਆਚਾਰ, ਤਹਿਜ਼ੀਬ ਹੈ ਉਹ ਥੋਪਣ ਦੀ, ਜਿਹਨੂੰ ਹਿੰਦੂਤਵਾ ਦੇ ਨਾਂ ਦੇ ਨਾਲ ਉਹਨਾਂ ਨੇ ਜਿਹੜਾ ਹੈ ਉਸ ਨੂੰ ਸ਼ਿੰਗਾਰਿਆ ਹੋਇਆ, ਔਰ ਇਹ ਭਾਰਤ ਦਾ ਜਿਹੜਾ ਵੱਡਾ ਸੱਭਿਆਚਾਰ, ਤਹਿਜ਼ੀਬ ਔਰ ਕਦਰਾਂ ਕੀਮਤਾਂ ਵਾਲਾ ਸਿਸਟਮ ਹੈ ਉਸ ਦੇ ਉੱਤੇ ਇਸ ਨੂੰ ਲਾਗੂ ਕੀਤਾ ਜਾ ਰਿਹਾ। ਅੱਜ ਜਿਸ ਅੰਦਾਜ਼ ਦੇ ਵਿੱਚ ਇਹ ਤਹਿਜ਼ੀਬੀ ਕੌਮੀਅਤ ਜਿਹੜੀ ਹੈ ਉਹ ਲਾਗੂ ਕੀਤੀ ਜਾ ਰਹੀ ਹੈ, ਇਹ ਮਲਟੀਕਲਚਰਲ ਇੰਡੀਅਨ ਸੁਸਾਇਟੀ ਦਾ ਜਿਹੜਾ, ਜਿੱਥੇ ਬਹੁਤ ਸਮਾਜਿਕ ਸਾਡੀ ਸੁਸਾਇਟੀ ਹੈ ਔਰ ਜਿਸ ਦੇ ਉੱਤੇ ਇਹ ਕਦਰਾਂ ਕੀਮਤਾਂ ਖੜੀਆਂ ਸਨ, ਇਸ ਮਲਟੀ ਜਿਹੜਾ ਕਲਚਰਲ ਦੀਆਂ, ਇਹਨਾਂ ਨੂੰ ਉਹ ਪੂਰੀ ਤਰ੍ਹਾਂ ਜਿਹੜਾ ਅੱਜ ਦਾ ਹਿੰਦੂ ਤਹਿਜ਼ੀਬ ਦੇ ਨਾਂ ਥੱਲੇ ਉਹ ਪੂਰਾ ਖੌਰਾ ਲਾ ਰਿਹਾ। ਬਰਥ ਆਫ ਕਲਚਰਲ ਨੈਸ਼ਨਲਿਜ਼ਮ ਹੁਣ ਇਹ ਕੀ ਹੈ? The ideological mentor of BJP government, the RSS, was established in 1925 as a result of cultural passion, which were themselves products of circumstances of Hindu-Muslim discord and history of communal violence. Since its beginning, the RSS has advocated for cultural resurgence of Hindus and transforming the religious community into a political constituency. ਇਹ ਉਹਨਾਂ ਨੇ RSS ਦਾ ਬੇਸ ਦਿੱਤਾ ਕਿ 1925 'ਚ ਹੋਂਦ 'ਚ ਆਈ, ਔਰ ਇਹਦਾ ਬੇਸ ਹੀ ਜਿਹੜਾ ਮੁਸਲਮਾਨਾਂ ਦੇ ਨਾਲ ਟਕਰਾਅ ਦੀ ਲਾਈਨ ਸੀ। ਉਹਨਾਂ ਨੇ ਮੈਂਸ਼ਨ ਤਾਂ ਨਹੀਂ ਕੀਤਾ, ਇਹ ਉਹ ਪੀਰੀਅਡ ਸੀ ਕਿ ਭਾਰਤ ਦੇ ਵਿੱਚ ਖਿਲਾਫਤ ਲਹਿਰ ਚੱਲ ਰਹੀ ਸੀ। ਖਿਲਾਫਤ ਕਿਉਂਕਿ ਫਸਟ ਵਰਲਡ ਵਾਰ ਦਾ ਖਾਤਮਾ ਜਦੋਂ 1919 ਦੇ ਵਿੱਚ ਹੋਇਆ, ਤੇ ਖਲੀਫਾ ਜਿਹੜਾ ਆਟੋਮੈਨ ਅੰਪਾਇਰ ਦਾ ਹੈਡ ਆਫ ਦਾ ਸਟੇਟ ਸੀ, ਉਹ ਖਲੀਫਾ ਵੀ ਸੀ ਇਸਲਾਮਿਕ ਵਰਲਡ ਦਾ। ਤੇ ਉਹ ਖਲੀਫਾ ਜਾਂ ਖਿਲਾਫਤ ਲਹਿਰ ਇਹ ਸੀ ਕਿ ਉਹਨਾਂ ਨੇ ਖਲੀਫਾ ਖਤਮ ਕਰ ਦਿੱਤਾ, ਔਰ ਭਾਰਤ ਦੇ ਮੁਸਲਮਾਨਾਂ ਦੇ ਵਿੱਚ ਇੱਕ ਲਹਿਰ ਚੱਲੀ ਕਿ ਜੀ ਇਹ ਖਲੀਫਾ ਵਾਪਸ ਲਿਆਉਣਾ ਚਾਹੀਦਾ। ਹਾਲਾਂਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਉਦੋਂ ਅਪੋਜ਼ ਕਰ ਰਹੇ ਸੀ ਇਸ ਲਾਈਨ ਨੂੰ ਕਿ ਖਲੀਫਿਆਂ ਦੀ ਕੋਈ ਥਾਂ ਨਹੀਂ ਹੈ, ਲੇਕਿਨ ਗਾਂਧੀ ਵਰਗਾ ਬੰਦਾ ਜਿਹੜਾ ਅਜੇ ਤਾਜ਼ਾ ਪੋਲੀਟੀਕਲ ਸੀਨ ਤੇ ਆਇਆ ਸੀ, ਉਹਨੇ ਇਸ ਖਿਲਾਫਤ ਮੂਵਮੈਂਟ ਦੀ ਹਮਾਇਤ ਕੀਤੀ। ਤੁਸੀਂ ਇਹਨਾਂ ਦਾ ਕੰਮ ਕਰਨ ਦਾ ਢੰਗ ਦੇਖੋ, ਔਰ ਕਿਉਂਕਿ ਗਾਂਧੀ ਹਮਾਇਤ ਕਰ ਰਿਹਾ ਸੀ, ਔਰ ਇਹ ਜਿਹੜਾ ਹਿੰਦੂਤਵਾ ਵਾਲੇ ਜਿਨ੍ਹਾਂ ਨੇ ਹੈਡਗਵੇਅਰ ਨੇ 1925 ਚ RSS ਬਣਾਇਆ, ਇਹ ਖੁੱਲ੍ਹ ਕੇ ਵਿਰੋਧ ਤਾਂ ਕਰ ਹੀ ਰਹੇ ਸੀ ਖਿਲਾਫਤ ਦਾ, ਨਾਲ ਦੀ ਨਾਲ ਕਹਿ ਰਹੇ ਸੀ ਜੀ ਕਿ ਇਹ ਭਾਰਤ ਦੇ ਵਿੱਚ ਮੁਸਲਮਾਨਾਂ ਨੇ ਟੇਕ ਓਵਰ ਕਰ ਲੈਣਾ, ਔਰ ਹਿੰਦੂ ਜਿਹੜੇ ਨੇ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ। ਔਰ ਇਹੀ ਗੱਲ ਮਿਸਟਰ ਆਕਾਸ਼ ਕਹਿ ਰਹੇ ਨੇ ਕਿ ਵੀ ਇਹ ਜਿਹੜੀ ਹੈ ਉਹਨਾਂ ਨੇ ਕਲਚਰਲ ਰੀਸਰਜੈਂਸ ਆਫ ਹਿੰਦੂਜ਼, ਕਿ ਹਿੰਦੂਆਂ ਦਾ
ਸੱਭਿਆਚਾਰਕ ਤੌਰ ਦੇ ਉੱਤੇ ਮੁੜ ਉਭਰਨਾ ਜਿਹੜਾ, ਔਰ ਇਸ RSS ਨੇ ਇੱਕ ਧਾਰਮਿਕ ਕਮਿਊਨਿਟੀ ਨੂੰ ਰਾਜਸੀ ਜਾਂ ਸਿਆਸੀ ਹਲਕੇ ਦੇ ਵਿੱਚ ਕਨਵਰਟ ਕਰਨ ਦੀ ਲਾਈਨ ਲਈ ਹੈ। 1925 ਦੇ ਵਿੱਚ ਬਿਗਨਿੰਗ ਸੀ, ਲੇਕਿਨ 2014 ਦੇ ਵਿੱਚ ਜਦੋਂ ਇਹੀ ਕਲਚਰਲ ਇਨਸਰਜੈਂਸ ਦੇ ਵਾਲੀ ਪਾਰਟੀ ਔਰ ਇਹਨਾਂ ਦੀ ਆਊਟਫਿਟ BJP ਦੇ ਹੱਥ ਪਾਵਰ ਆਈ ਤੇ ਮੋਹਨ ਭਾਗਵਤ ਨੇ ਕਿਹਾ ਸੀ ਕਿ 1000 ਸਾਲ ਬਾਅਦ ਹੁਣ ਹਿੰਦੂਆਂ ਦੇ ਹੱਥ ਪੋਲੀਟੀਕਲ ਪਾਵਰ ਆਈ ਹੈ ਔਰ ਅਸੀਂ 2020 ਤੱਕ ਸਭ ਨੂੰ ਹਿੰਦੂ ਬਣਾ ਦੇਵਾਂਗੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਲਗਾਤਾਰਤਾ ਨਾਲ 1925 ਤੋਂ ਲੈ ਕੇ ਇਸ ਦੇ ਉੱਤੇ ਕੰਮ ਕੀਤਾ ਔਰ 90 ਸਾਲ ਬਾਅਦ ਹੁਣ ਉਹ ਜਿਹੜੇ ਨੇ ਇਸ ਨੂੰ ਸਟੇਟ ਪਾਵਰ ਇਸਤੇਮਾਲ ਕਰਕੇ ਇੰਪਲੀਮੈਂਟ ਕਰ ਰਹੇ ਨੇ ਜੀ। ਟੂ ਥਰਸ देयर ਆਈਡੀਆਜ਼ they coined a new slogan, cultural nationalism, centered on Hindu ideals and very different from Indian nationalism, which was more culturally plural and diverse। ਕਿ ਵੀ ਉਹਨਾਂ ਨੇ ਆਪਣਾ ਇਹ ਜਿਹੜੇ ਵਿਚਾਰ ਨੇ ਉਹ ਥੋਪਣ ਦੇ ਲਈ ਇੱਕ ਨਵੀਂ ਟਰਮ ਘੜੀ, ਕਲਚਰਲ ਨੈਸ਼ਨਲਿਜ਼ਮ, ਤਹਿਜ਼ੀਬੀ ਕੌਮੀਅਤ ਜਾਂ ਸੱਭਿਆਚਾਰਕ ਜਿਹੜਾ ਹੈ ਉਹ ਰਾਸ਼ਟਰਵਾਦ, ਔਰ ਉਹਦੇ 'ਚ ਉਹਨਾਂ ਨੇ ਹਿੰਦੂ ਆਈਡੀਆਜ਼ ਦੇ ਉੱਤੇ ਸੀ। ਇਹ ਇੰਡੀਅਨ ਨੈਸ਼ਨਲਿਜ਼ਮ ਤੋਂ ਵੱਖਰਾ ਸੀ ਜਿਸ ਦੀ ਐਡਵੋਕੇਸੀ ਕਾਂਗਰਸ ਜਾਂ ਦੂਸਰੀਆਂ ਸੈਕੂਲਰ ਜਮਾਤਾਂ ਕਰਦੀਆਂ ਸੀ, ਜਿਹਦੇ 'ਚ ਕਿ ਜਿਹੜਾ ਬਾਕੀਆਂ ਨੂੰ ਥਾਂ ਸੀ ਪਲੂਰਲ ਐਂਡ ਡਾਈਵਰਸ ਦੀ ਜੀ। ਵੈਲ ਐਸਟੈਬਲਿਸ਼ਿੰਗ ਹਿੰਦੂ ਹੈਜੇਮਨੀ ਇਨ ਅ ਹਿੰਦੂ ਮੈਜੋਰਿਟੀ ਕੰਟਰੀ may seem like a joke, but that became the core of cultural nationalism. But the realities of India never conformed to the ideational stand of the RSS. India was far more diverse and plural to be tied in one stand. Cultural nationalism required a cultural engineering, which in itself required figures, ideas or myths that could unite Indian Hindus together, irrespective of cultural and linguistic differences. ਹੁਣ ਇਹ ਕਹਿ ਰਿਹਾ ਵੀ ਇਹ ਦੇਖਣ ਨੂੰ ਤਾਂ ਲੱਗਦਾ ਸੀ ਕਿ ਵੀ ਇਹ ਹਿੰਦੂਆਂ ਦਾ ਗਲਬਾ ਇੱਕ ਹਿੰਦੂ ਮੈਜੋਰਿਟੀ ਕੰਟਰੀ 'ਚ ਤਾਂ ਇੱਕ ਮਜ਼ਾਕ ਲੱਗਦਾ, ਪਰ ਉਹ ਅੱਜ ਜਿਹੜਾ ਕਲਚਰਲ ਨੈਸ਼ਨਲਿਜ਼ਮ ਹੈ ਉਹਦਾ ਕੇਂਦਰੀ ਨੁਕਤਾ ਬਣ ਗਿਆ, ਕੋਰ ਬਣ ਗਿਆ। ਪਰ ਭਾਰਤ ਦੀਆਂ ਜਿਹੜੀਆਂ ਹਕੀਕਤਾਂ ਨੇ ਉਹ ਇਸ RSS ਦੇ ਸਟੈਂਡ ਨਾਲ ਮੇਲ ਨਹੀਂ ਖਾਂਦੀਆਂ, ਕਿਉਂਕਿ ਭਾਰਤ ਜਿਹੜਾ ਉਹ ਬੜਾ ਡਾਈਵਰਸ ਹੈ, ਬਿਖਰਿਆ ਹੋਇਆ ਹੈ, ਪਲੂਰਲ ਹੈ, ਔਰ ਇਹਨੂੰ ਤੁਸੀਂ ਇੱਕ ਧਾਗੇ ਨਾਲ ਨਹੀਂ ਬੰਨ੍ਹ ਸਕਦੇ। ਪਰ ਕਲਚਰਲ ਨੈਸ਼ਨਲਿਜ਼ਮ ਕ੍ਰੀਏਟ ਕਰਨ ਲਈ ਤੁਹਾਨੂੰ ਕਲਚਰਲ ਇੰਜੀਨੀਅਰਿੰਗ ਕਰਨੀ ਪੈਂਦੀ ਹੈ, ਜਿਹਦੇ ਲਈ ਫਿਗਰਸ, ਆਈਡੀਆਜ਼ ਔਰ ਝੂਠ, ਮਿਥਿਹਾਸ ਕ੍ਰੀਏਟ ਕਰਨਾ ਪੈਂਦਾ। ਉਹ ਸਾਰਾ ਉਹਨਾਂ ਨੇ ਕ੍ਰੀਏਟ ਕਰ ਲਿਆ। ਉਹਨਾਂ ਨੇ ਜਿਹੜਾ ਪੁਰਾਣਿਕ ਹਿੰਦੂਵਾਦ ਦੇ ਉੱਤੇ ਰਾਮ ਕ੍ਰਿਸ਼ਨ, ਅਯੁੱਧਿਆ ਵੀ ਉਹਦਾ ਹੀ ਹਿੱਸਾ ਸੀ ਕਿ ਭਾਈ ਇਹ ਰਾਮ ਮੰਦਿਰ ਇੱਥੇ ਸੀ। ਹਾਲਾਂ ਉਹ ਆਇਆ ਵੀ ਬਾਬਰ ਨੇ ਪਾਣੀਪਤ ਦੀ ਲੜਾਈ ਤੋਂ ਬਾਅਦ ਪਾਣੀਪਤ 'ਚ ਮਸਜਿਦ ਮੈਂ ਕਦੇ ਅਯੁੱਧਿਆ ਆਇਆ ਵੀ ਨਹੀਂ, ਉਹਨੇ ਕੀ ਮਸਜਿਦ ਬਣਾਉਣੀ ਸੀ, ਲੇਕਿਨ ਕਿਉਂਕਿ ਖੜਾ ਕਰਨਾ ਸੀ ਉਹਨਾਂ ਨੇ। ਹੁਣ ਜਿਵੇਂ ਇਹਨੇ ਕਿਹਾ ਵੀ ਕਲਚਰਲ ਨੈਸ਼ਨਲਿਜ਼ਮ ਦੇ ਲਈ ਤੁਹਾਨੂੰ ਮਿਥਸ ਚਾਹੀਦੇ ਨੇ, ਕੁਛ ਨਾ ਕੁਛ ਫਿਗਰਸ ਚਾਹੀਦੀਆਂ, ਸੋ ਫਿਗਰਸ ਉਹਨਾਂ ਨੇ ਆਪਣੀਆਂ ਬਣਾ ਲਈਆਂ। ਹੈਡਗਵੇਅਰ, ਗੋਲਵਲਕਰ, ਰਾਜੂ ਭਈਆ, ਸੁਦਰਸ਼ਨ ਭਈਆ, ਮੋਹਨ ਭਾਗਵਤ ਖੁਦ ਆ ਗਿਆ, ਔਰ ਸਾਵਰਕਰ ਵੱਡਾ ਇਹਨਾਂ ਦਾ ਆਈਡੀਆਲੋਗ ਜੀ। ਫਿਰ ਇਹਨਾਂ ਦਾ ਕਹਿਣਾ the RSS and its hundreds of wings have been very consistent and resilient in pursuing their project of cultural nationalism. ਕਿ RSS ਦੇ ਸੈਂਕੜੇ ਜਿਹੜੇ ਬੰਦੇ ਨੇ ਉਹ ਲੰਮੇ ਸਮੇਂ ਤੋਂ ਆਲਮੋਸਟ 90+ ਇਅਰਸ 1925 ਤੋਂ ਲੈ ਕੇ ਇਸ ਕੰਮ ਤੇ ਲੱਗੇ ਹੋਏ ਨੇ, ਜਿਹੜਾ ਉਹ ਸੱਭਿਆਚਾਰਕ ਰਾਸ਼ਟਰੀਅਤਾ ਬਣਾਉਣ ਦੇ ਲਈ ਜੀ। ਔਰ ਉਹਨਾਂ ਨੇ ਜਿਹੜਾ ਬਟ ਕੱਟ ਟੂ ਰਿਐਲਿਟੀ, ਕੈਨ ਇੰਡੀਆ ਐਵਰ ਬੀ ਟਾਈਡ ਇਨ ਅ ਸਿੰਗਲ ਸਟੈਂਡ। ਉਹ ਕਹਿੰਦਾ ਵੀ ਕੀ ਹਕੀਕਤਨ ਭਾਰਤ ਨੂੰ ਕਿਸੇ ਇੱਕ ਧਾਗੇ ਨਾਲ ਬੰਨਿਆ ਜਾ ਸਕਦਾ। This singular approach could be a complete negation of India's history, cultural values and traditions. ਇਹ ਜਿਹੜੀ ਪਹੁੰਚ ਹੈ RSS ਦੀ, ਇਹ ਭਾਰਤ ਦੇ ਇਤਿਹਾਸ, ਉਸ ਦੇ ਸੱਭਿਆਚਾਰਕ ਵਿਕਾਸ ਔਰ ਕਦਰਾਂ ਕੀਮਤਾਂ ਦਾ ਬਿਲਕੁਲ ਜਿਹੜਾ ਹੈ ਉਹ ਸਫਾਇਆ ਕਰ ਦੇਗੀ। It has always been a multicultural society where something considered a taboo in one society is a religious order in the other. ਇਹ ਮਲਟੀਕਲਚਰਲ ਹੈ, ਬਹੁਤ ਸੱਭਿਆਚਾਰਕ ਹੈ। ਜਿਹੜੀ ਚੀਜ਼ ਇੱਕ ਮਜ਼ਹਬ ਜਾਂ ਇੱਕ ਥਾਟ 'ਚ ਮਨ ਹੈ, ਦੂਸਰੇ 'ਚ ਅਲਾਉਡ ਹੈ, ਔਰ ਭਾਰਤ ਦੇ ਵਿੱਚ ਇਹ ਸਾਰੇ ਥਰਾਈਵ ਕਰਦੇ ਰਹੇ ਨੇ। The Indian society has developed as a product of its history and the multiple contacts India had with the outside world, where the north and south are different and even the south and south differ on multiple occasions. ਕਿ ਵੀ ਇਹ ਜਿਉਂ-ਜਿਉਂ ਕੰਟੈਕਟ ਬਾਹਰਲਿਆਂ ਦਾ ਹੋਇਆ, ਨਾਰਥ ਬਿਲਕੁਲ ਡਿਫਰੈਂਟ ਹੈ ਸਾਊਥ ਨਾਲ, ਔਰ ਈਵਨ ਸਾਊਥ ਔਰ ਸਾਊਥ ਵੀ ਫਰਕ ਹੈ। ਤਮਿਲਨਾਡੂ ਦੀ ਤਮਿਲ ਤਹਿਜ਼ੀਬ ਵੱਖਰੀ ਹੈ, ਔਰ ਕੇਰਲਾ ਜਿਹੜੀ ਹੈ ਉਹਨਾਂ ਦੀ ਤਹਿਜ਼ੀਬ ਵੱਖਰੀ ਹੈ। ਬਿਲਕੁਲ ਤਮਿਲ ਦਾ ਹੀ
ਤੁਸੀਂ ਕਨਾਡਾ ਵਾਲਿਆਂ ਦੀ ਕਰਨਾਟਕਾ ਜਾਂ ਉਹਨਾਂ ਦੀ ਤੇਲਗੂ ਆਂਧਰਾ ਵਾਲਿਆਂ ਦੇ ਨਾਲ ਦੇਖੋ, ਈਵਨ ਸਾਊਥ ਦੇ ਵਿੱਚ ਵੀ ਵੱਖਰੀ ਵੱਖਰੀ ਤਹਿਜ਼ੀਬ ਹੈ। ਸੋ ਉਹਨੂੰ ਤੁਸੀਂ ਇੱਕ ਧਾਗੇ ਨਾਲ ਨਹੀਂ ਬੰਨ੍ਹ ਸਕਦੇ। This continuing pattern of evoking debate on selective issues to tie into a monocultural fragment will be nothing short of a death knell for the idea of India। ਉਹਨੇ ਕਿਹਾ ਜੀ ਆ ਇੱਕ ਧਾਗੇ ਨਾਲ ਬੰਨਣ ਦੀ ਗੱਲ ਜਿਹੜੀ ਹੈ ਇਹ ਮੌਤ ਦੀ ਘੰਟੀ ਹੋਏਗੀ ਇਸ ਇੰਡੀਆ ਦੇ ਕਨਸੈਪਟ ਦੇ ਲਈ। The RSS never tried to conceal its idea of Akhand Bharat, in which it sees India, Pakistan and Bangladesh as one unit। या RSS ਨੇ ਕਦੇ ਆਪਣੇ ਸ਼ਬਦ ਜਿਹੜੇ ਨੇ ਉਹ ਚੱਬੇ ਨਹੀਂ ਨੇ ਕਿ ਵੀ ਉਹ ਅਖੰਡ ਭਾਰਤ ਜਿਹਦੇ ਚ ਪਾਕਿਸਤਾਨ ਔਰ ਬੰਗਲਾਦੇਸ਼, ਹਾਲਾਂਕਿ ਇੱਥੇ ਥੋੜਾ ਜਿਹਾ ਇਹਨੇ ਧਿਆਨ ਰੱਖਿਆ ਉਹਦੇ ਚ ਕੱਲਾ ਪਾਕਿਸਤਾਨ ਬੰਗਲਾਦੇਸ਼ ਨਹੀਂ ਹੈ, ਉਹਦੇ ਚ ਸ੍ਰੀਲੰਕਾ ਵੀ ਹੈ, ਉਹਦੇ ਚ ਨੇਪਾਲ ਵੀ ਹੈ, ਉਹਦੇ ਚ ਅਫਗਾਨਿਸਤਾਨ ਵੀ ਹੈ ਔਰ ਈਵਨ ਇੰਡੋਨੇਸ਼ੀਆ ਤੱਕ ਇਹਨਾਂ ਨੇ ਆਪਣੇ ਉਹ ਸਾਰਾ ਇਤਿਹਾਸ ਕ੍ਰੀਏਟ ਕੀਤਾ ਔਰ ਉਹਨੂੰ ਬਾਕੀ ਮਾਲਦੀਵਸ, ਭੂਟਾਨ, ਸਿੱਕਮ, ਤਿੱਬਤ, ਕਿਉਂਕਿ ਹੁਣ ਮਾਨਸਰੋਵਰ ਨੂੰ ਲੈ ਕੇ ਸਾਰਾ ਰੌਲਾ ਇਹ ਵੀ ਉੱਥੇ ਤਾਂ ਸ਼ਿਵਜੀ ਬੈਠੇ ਨੇ, ਮਾਨਸਰੋਵਰ ਪਾਰਬਤੀ ਨਾਲ ਬਿਠਾਈ ਹੋਈ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇਹਨਾਂ ਦਾ ਅਖੰਡ ਭਾਰਤ ਹੈ ਕੱਲਾ ਪਾਕਿਸਤਾਨ, ਬੰਗਲਾਦੇਸ਼, ਇੰਡੀਆ ਨਹੀਂ ਹੈ, ਇਹ ਸਾਰਾ ਪਾਰਟ ਵੀ ਜਿਹੜਾ ਇਸ ਸਾਰੇ ਦੇ ਨਾਲ ਜੁੜਿਆ ਹੋਇਆ। The fact is that it has never been able to reconcile with partition, for which it hasn't forgiven Muslims. It sees this in the larger cultural construct deprived of political, geographical and cultural boundaries। ਉਹਨੇ ਕਿਹਾ ਜੀ ਪਾਕਿਸਤਾਨ ਤਾਂ ਕਦੇ ਮਾਫ ਕੀ ਇਹਨਾਂ ਨੇ ਕਦੇ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਨੂੰ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਸਾਡਾ ਸਾਰਾ ਜਿਹੜਾ ਹੈ ਇਹ ਧੁਰਾ ਸਾਡਾ ਹੀ ਹੈ ਹਿੰਦੂਤਵਾਦ ਤਹਿਜ਼ੀਬ ਦਾ। In today's hyper-nationalistic times, this idea may find many takers, but any attempt to forget the cultural boundaries would bring untold miseries. While these may sound like emotive appeals, but in actuality, they constitute political and cultural ambiguity। ਉਹਨੇ ਕਿਹਾ ਵੀ ਠੀਕ ਹੈ ਅੱਜ ਇਸ ਆਈਡੀਆ ਨੂੰ ਪ੍ਰਚਾਰਨ ਵਾਲੇ ਔਰ ਮੰਨਣ ਵਾਲੇ ਸ਼ਾਇਦ ਜ਼ਿਆਦਾ ਹੋਣ, ਪਰ ਇਹ ਅਲਟੀਮੇਟਲੀ ਤਬਾਹੀ ਵੱਲ ਲੈ ਜਾਏਗੀ ਔਰ ਇਹਦੇ ਚੋਂ ਬਹੁਤ ਦੁੱਖ ਨਿਕਲੇਗਾ ਔਰ ਇਹ ਜਿਹੜਾ ਹੈ ਕਦੇ ਵੀ ਪੋਲੀਟੀਕਲ ਔਰ ਕਲਚਰਲ ਜਿਹੜੀ ਹੈ ਉਹ ਐਂਬੀਗੁਇਟੀ ਪੈਦਾ ਕਰੇਗੀ, ਇਹਦੇ ਚੋਂ ਕੋਈ ਸਥਿਰ ਜਾਂ ਕੋਈ ਕਨਸਟੈਂਟ ਲਾਈਨ ਨਹੀਂ ਨਿਕਲੇਗੀ। ਫਿਰ ਹੁਣ ਡਿਸਟਰਬਿੰਗ ਪੈਟਰਨ ਕੀ ਹੈ? ਮਾਈਨੋਰਿਟੀਜ਼ ਆਰ ਏਲੀਅਨ ਇਨ ਮੋਨੋਕਲਚਰਲ ਨੈਸ਼ਨਲਿਜ਼ਮ ਐਜ਼ ਪ੍ਰੋਪੇਗੇਟਡ ਐਂਡ ਪ੍ਰੋਜੈਕਟਡ। ਕਿ ਇਹ ਜਿਹੜਾ ਮੋਨੋਕਲਚਰਲ ਨੈਸ਼ਨਲਿਜ਼ਮ ਹੈ ਜਿਹੜਾ ਹਿੰਦੂਤਵਾਦ ਅੱਜ ਪ੍ਰਚਾਰਿਆ ਜਾ ਰਿਹਾ ਉਹਦੇ 'ਚ ਜਿਹੜੀਆਂ ਅਕਲੀਅਤਾਂ ਨੇ, ਘੱਟ ਗਿਣਤੀਆਂ ਨੇ, ਉਹ ਬਹਿਰੂਨੀ ਨੇ, ਉਹਨਾਂ ਦੀ ਉਹਦੇ 'ਚ ਕੋਈ ਹੋਂਦ ਹੀ ਨਹੀਂ ਹੈ, ਉਹਨਾਂ ਦੀ ਐਕਸੈਪਟੈਂਸ ਹੀ ਨਹੀਂ ਹੈ। The larger pattern is anyone not following my ideation is an aberration, giving rise to the theory of wanted and unwanted others. So no surprise that Dalits were flogged for skinning cow in Una, Gujarat, sacred in Hindu ideals, while the Muslims form the top rank of unwanted. The list goes further to include Dalits, Christians, liberals, LGBTs and so on. ਇਹ ਬੜੀ ਸਪਸ਼ਟ ਗੱਲ ਉਹਨਾਂ ਨੇ ਕੀਤੀ ਹੈ ਕਿ ਵੀ ਇਹ ਜਿਹੜਾ ਇਹਨਾਂ ਦਾ ਪੈਟਰਨ ਹੈ ਕਿ ਵੀ ਜਿਹੜਾ ਹਿੰਦੂ ਤਹਿਜ਼ੀਬ ਦੇ ਨਾਂ ਥੱਲੇ ਗਲਬਾ ਹੈ ਉਹਦੀ ਇੱਕੋ ਹੀ ਕੈਟਾਗਰੀ ਹੈ ਕਿ ਵੀ ਜਾਂ ਹੈ ਜਾਂ ਨਹੀਂ ਹੈ, ਵਾਂਟਡ ਔਰ ਅਨਵਾਂਟਡ, ਕਿ ਵੀ ਤੁਸੀਂ ਹੋ ਇੱਥੋਂ ਦੇ ਬਿਲੋਂਗ ਕਰਦੇ ਹੋ, ਨਹੀਂ ਹੋ। ਜੇ ਤੁਸੀਂ ਨਹੀਂ ਕਰਦੇ ਹੋ ਫਿਰ ਜਿਹੜੀ ਵੀ ਗੱਲ ਇਹਨਾਂ ਦੀ ਵੈਲਿਊ ਦੀ ਹੈ, ਜਿਵੇਂ ਉਹਨਾਂ ਨੇ ਕਿਹਾ ਵੀ ਦਲਿਤ ਜਿਹੜੇ ਨੇ ਉਹਨਾਂ ਨੂੰ ਹੰਟਰ ਮਾਰੇ ਫਲੌਕ ਕੀਤਾ ਜੀ ਊਨਾ ਗੁਜਰਾਤ ਦੇ ਵਿੱਚ ਕਿ ਜੀ ਤੁਸੀਂ ਗਾਂ ਦੀ ਚਮੜੀ ਲਾਈ ਹੈ ਕਿਉਂਕਿ ਇਹ ਸਾਡੇ ਲਈ ਬੜੀ ਸੈਕਰਡ ਹੈ। ਔਰ ਇਸੇ ਤਰ੍ਹਾਂ ਨਾ ਸਿਰਫ ਦਲਿਤ ਇਸ ਟਾਰਗੇਟ 'ਚ ਨੇ, ਮੁਸਲਮਾਨ ਵੀ, ਔਰ ਉਹਨਾਂ ਦੇ ਵਿੱਚ ਦਲਿਤ, ਕ੍ਰਿਸਚੀਅਨ, ਲਿਬਰਲਸ ਔਰ LGBT ਦਾ ਮਤਲਬ ਇਹ ਹੈ ਜਿਹੜੇ ਇੱਥੇ ਜਿਨ੍ਹਾਂ ਨੂੰ ਹੋਮੋਸੈਕਸ਼ੂਅਲ ਜਾਂ ਲੈਸਬੀਅਨ ਜਾਂ ਦੂਜੇ ਕਹਿੰਦੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਿ ਇਹ ਸਾਰੇ ਹੀ ਉਸ ਚਾਹੁੰਦੇ ਨੇ ਕਿਉਂਕਿ ਇਹਨਾਂ ਦੀ ਤਹਿਜ਼ੀਬ ਦੇ ਵਿੱਚ ਉਹ ਫਿੱਟ ਨਹੀਂ ਹੁੰਦੇ। ਪੀਪਲ ਆਰ ਫਲੌਗਡ, ਉਹਨੇ ਕਿਹਾ ਵੀ ਰੀਡ ਇੰਡੀਅਨਸ, ਉਹਨੇ ਕਿਹਾ ਵੀ ਆਹ ਜਿਹੜੇ ਨੇ ਜਿਹੜੇ ਇਹਨਾਂ ਦੀ ਫਿੱਟ ਨਹੀਂ ਹੁੰਦੇ, ਨਾਟ ਵਾਂਟਡ ਨੇ, ਉਹਨਾਂ ਨੂੰ ਕੋੜੇ ਮਾਰੇ ਜਾਂਦੇ ਨੇ, ਟੈਰਰਾਈਜ਼ਡ ਐਂਡ ਲਿੰਚਡ, ਉਹਨਾਂ 'ਚ ਦਹਿਸ਼ਤਗਰਦੀ ਉਹਨਾਂ ਦੇ ਉੱਤੇ ਥੋਪ ਕੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰਿਆ ਜਾਂਦਾ, ਲਿੰਚ ਕੀਤਾ ਜਾਂਦਾ। ਐਂਡ ਦਾ onlookers stare in silence, struck with fear or giving tacit support for trading cows, while the same state governments which let this happen ran abattoirs to export beef। ਉਹਨੇ ਕਿਹਾ ਵੀ ਜਿਨ੍ਹਾਂ ਸਟੇਟਾਂ ਦੇ ਵਿੱਚ ਇਹ ਮਜ਼ਲੂਮਾਂ ਨੂੰ, ਬਹੁਤੇ ਮੁਸਲਮਾਨ ਔਰ ਦਲਿਤ, ਭੀੜਾਂ ਮਾਰ ਰਹੀਆਂ ਨੇ, ਕੁਝ ਜਿਹੜੇ ਨੇ ਉਹ ਚੁੱਪ ਕਰਕੇ ਖਲੋਤੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਬੋਲੇ ਤਾਂ ਸਾਡਾ ਵੀ ਇਹੀ ਹਸ਼ਰ ਹੋਏਗਾ। ਪਰ ਇਹਨਾਂ ਸਟੇਟਾਂ ਦੇ ਵਿੱਚੋਂ ਹੀ ਜਿਹੜਾ ਉਹ ਬੀਫ ਉਹ ਐਕਸਪੋਰਟ ਹੋ ਰਿਹਾ, ਜਿਹੜਾ ਗਾਂ ਮਾਸ ਹੈ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਿਹਾ। ਭਾਰਤ ਦੂਸਰਾ ਤੀਸਰਾ ਵੱਡਾ ਐਕਸਪੋਰਟਰ ਹੈ ਬੀਫ ਦਾ।
A silent campaign of violence is running, shattering lives, spreading fear and destroying the culturally established social values and structures. कि एक चुपचाप हिंसा का ही वेव चली हुई है जिहदे च कि जिंदगियां तबाह हो रही हैं, चार चफेरे डर है और ਜਿਹੜੀਆਂ ਤਹਿਜ਼ੀਬੀ ਤੌਰ ਦੇ ਉੱਤੇ ਸਮਾਜਿਕ ਕਦਰਾਂ ਕੀਮਤਾਂ ਸਥਾਪਿਤ ਨੇ ਉਹ ਸਾਰੇ ਜਿਹੜੀਆਂ ਨੇ ਉਹ ਹਿਲ ਰਹੀਆਂ, ਤਬਾਹ ਹੋ ਰਹੀਆਂ. ਦਾ ਪਰਪੀਚੁਏਟਰਸ ਫੀਡ ਔਨ ਮੈਜੋਰਿਟੇਰੀਅਨ ਇਨਸਿਕਿਉਰਿਟੀ ਕਿ ਜਿਹੜੇ ਇਹ ਕਰਨ ਵਾਲੇ ਨੇ ਉਹ ਬਹੁ ਗਿਣਤੀ ਦੇ ਅੰਦਰ ਮੈਜੋਰਿਟੀ ਅੰਦਰ ਅਸੁਰੱਖਿਆ ਪੈਦਾ ਕਰਦੇ ਨੇ ਕਿ ਜੀ ISI ਆ ਜਾਏਗੀ. ਪੰਜਾਬ ਜੇ ਹੋਰਡਿੰਗਸ ਲਾ ਕੇ ਜਿਹੜਾ ਉਹਨਾਂ ਨੇ ਪੰਜਾਂ ਦੇ ਖਿਲਾਫ ਦੇਸ਼ ਧਰੋਹ ਦੇ ਮੁਕੱਦਮੇ ਦਾਇਰ ਕੀਤੇ ਤੇ ਉਹਦੇ ਚ ਉਹੀ ਹੈ. ਦੇਖੋ ਜੀ ਇਹ ਤਾਂ ਪੰਜਾਬ ਦੀ ਪੀਸ. ਹੁਣ ਤੁਸੀਂ ਅਮਰਿੰਦਰ ਸਿੰਘ ਨੂੰ ਸੁਣ ਲਓ, ਕਾਂਗਰਸ ਦੇ MLA ਨੂੰ ਸੁਣ ਲਓ, ਮੀਡੀਆ ਚ ਅੱਜ ਟ੍ਰਿਬਿਊਨ ਦਾ ਸਟਾਕਿੰਗ ਦਾ ਐਂਬਰਸ ਦੇ ਥੱਲੇ ਐਡੀਟੋਰੀਅਲ ਸੀ. ਹੁਣ ਇਹ ਸਾਰੇ ਕਹਿ ਰਹੇ ਨੇ ਜੀ ਜੇ ਇਹ ਤੁਸੀਂ ਨਾ ਹੋਇਆ, ਇਹਨਾਂ ਨੂੰ ਨਾ ਚੈੱਕ ਕੀਤਾ, ਇਹ ਬੋਰਡ ਨਾ ਲਾਏ, ਇਹ ਹੁਣ ਜਿਹੜੀ ਸ਼ਹੀਦ ਗੈਲਰੀ ਬਣਨ ਲੱਗੀ ਇਹ ਪੰਜਾਬ ਦਾ ਅਮਨ ਭੰਗ ਕਰ ਦੇਗੀ. ਹੁਣ ਜਿਹੜਾ ਵੀ ਹੱਕ ਦੀ ਗੱਲ ਕਰੇ ਉਹਨੂੰ ਕਹੋ ਜੀ ਅਮਨ ਭੰਗ ਕਰ ਰਿਹਾ, ਇਹ ISI ਦਾ ਏਜੰਟ ਹੈ. ਸੋ ਇਹ ਹੈ ਜਿਹੜਾ ਮੈਜੋਰਿਟੀ ਦੇ ਅੰਦਰ ਇੱਕ ਫੀਅਰ ਪੈਦਾ ਕਰਨਾ, ਆਫਟਨ ਮੈਨੂਫੈਕਚਰਡ ਬਾਈ ਦੈਮ. ਇਹ ਬਹੁਤ ਸਾਰੀਆਂ ਕਹਾਣੀਆਂ ਇਹਨਾਂ ਵੱਲੋਂ ਆਪ ਹੀ ਘੜੀਆਂ ਜਾਂਦੀਆਂ. ਸਾਰਾ ਮੀਡੀਆ ਇਹਨਾਂ ਦੇ ਨਾਲ ਲੱਗਾ ਹੋਇਆ ਔਰ ਉਹ ਮੇਨ ਸਟ੍ਰੀਮ ਮੀਡੀਆ ਹੀ ਜਿਹੜਾ ਜੋ ਮਰਜ਼ੀ ਕਹੀ ਜਾਏ ਲੋਕਾਂ ਨੇ ਉਹੀ ਗੱਲ ਦੇ ਉੱਤੇ ਯਕੀਨ ਕਰਨਾ. A month back, I was in my hometown in Uttar Pradesh where rumors of a dead cow being thrown in Shiva temple was spread and subsequently raised an alarm. By evening, the situation was brought under control. Interestingly, the entire area is a Hindu majority, raising enough qualms on the action and the actor. ਉਹਨੇ ਕਿਹਾ ਜੀ ਮੈਂ UP ਦਾ ਰਹਿਣ ਵਾਲਾ ਲਿਖਾਰੀ ਕਿ ਮੈਂ ਪਿਛਲੇ ਹਫਤੇ ਜਿਹੜਾ ਆਪਣੇ ਪਿੰਡ ਸੀ ਔਰ ਉੱਥੇ ਇਹ ਇੱਕ ਅਫਵਾਹ ਫੈਲਾਈ ਗਈ ਕਿ ਜੀ ਸ਼ਿਵ ਜੀ ਦੇ ਮੰਦਿਰ ਦੇ ਵਿੱਚ ਜਿਹੜੀ ਇੱਕ ਗਾਂ ਮਾਰ ਕੇ ਸੁੱਟੀ ਗਈ ਹੈ ਔਰ ਚਾਰ ਚਫੇਰੇ ਹਫੜਾ ਦਫੜੀ ਮਚੀ, ਪਰ ਸ਼ਾਮ ਤੱਕ ਸਥਿਤੀ ਕਾਬੂ ਚ ਆਈ. ਲੇਕਿਨ ਇਹ ਸਾਰਾ ਇਲਾਕਾ ਹੀ ਹਿੰਦੂਆਂ ਦਾ ਵੀ ਸ਼ਰਾਰਤ ਕੌਣ ਕਰ ਰਿਹਾ. ਸੋ ਜ਼ਾਹਰ ਹੈ ਵੀ ਇਹ RSS ਵਾਲੇ ਥਾਂ ਹੁਣ ਵੈਸਟ ਬੰਗਾਲ ਇੱਕ ਬਚਿਆ ਹੋਇਆ ਸੀ, ਹਾਲਾਂਕਿ ਉੱਥੇ 28 ਕਿ 30% ਆਬਾਦੀ ਮੁਸਲਮਾਨਾਂ ਦੀ ਹੈ, ਪਰ ਹੁਣ ਉੱਥੇ ਜਿਹੜੀ ਹੈ ਉਹ ਪੂਰੀ ਨਫ਼ਰਤ ਫੈਲਾਈ ਜਾ ਰਹੀ ਹੈ ਮੁਸਲਮਾਨਾਂ ਦੇ ਖਿਲਾਫ. ਇੱਕ ਥਾਂ ਦੇ ਉੱਤੇ ਜਿਹੜਾ ਉਹ ਰਾਈਟਿੰਗ ਵੀ ਹੋਈ ਹੈ ਔਰ ਇੱਕ ਪਾਸੇ ਤਾਂ ਇਹਨਾਂ ਨੇ ਮਮਤਾ ਬੈਨਰਜੀ ਨੂੰ ਲਾਂਭੇ ਕਰਨਾ, ਦੂਸਰੇ ਪਾਸੇ ਉਹਨਾਂ ਨੂੰ ਲੱਗਦਾ ਵੀ ਕੋਈ ਇਹਨਾਂ ਦਾ ਇਹ ਹਥਿਆਰ ਹੈ ਕਿ ਬੰਗਾਲ ਦੇ ਵਿੱਚ ਇਹ ਪ੍ਰਚਾਰ ਹੋ ਰਿਹਾ ਹਿੰਦੂਆਂ 'ਚ ਕਿ ਦੇਖੋ ਜੀ ਇਹ ਮਮਤਾ ਬੈਨਰਜੀ ਤਾਂ ਮੁਸਲਮਾਨਾਂ ਨੂੰ ਜਵਾਈਆਂ ਦੀ ਤਰ੍ਹਾਂ ਟ੍ਰੀਟ ਕਰਦੀ, ਹਾਂਜੀ ਇਹ ਮਸੀਤਾਂ ਵਾਲਿਆਂ ਨੂੰ ਮੁੱਲਾਂ ਨੂੰ ਜਿਹੜੇ ਨੇ ਉਹ ਵਜ਼ੀਫੇ ਦਿੱਤੇ ਜਾ ਰਹੇ ਨੇ ਫਲਾਣੇ. ਸੋ ਇਹ ਤੁਸੀਂ ਫੀਅਰ ਸਟ੍ਰਾਈਕ ਕਰ ਦਿਓ, ਫਿਰ ਜਦੋਂ ਇੱਕ ਵਾਰੀ ਨਫ਼ਰਤ ਫੈਲਦੀ ਹੈ ਫੈਲਾਈ ਜਾਂਦੀ ਹੈ ਉਹਦੇ ਤੇ ਤੁਸੀਂ ਰਿਊਮਰ ਛੱਡ ਦਿਓ ਕਿ ਉੱਥੇ ਗਾਂ ਮਾਰ ਦਿੱਤੀ, ਉੱਥੇ ਜਿਹੜਾ ਹੈ ਉਹ ਹਿੰਦੂ ਕੁੜੀ ਨਾਲ ਨਿਕਾਹ ਕਰ ਲਿਆ ਫਲਾਂ ਮੁਸਲਮਾਨ ਨੇ, ਦੂਜਾ ਫਿਰ ਉਹ ਕ੍ਰੀਏਟ ਕਰ ਦਿਓ ਔਰ ਉਹਦੇ ਚ ਹਿੰਸਾ ਔਰ ਹਿੰਸਾ ਚੋਂ ਪੋਲਰਾਈਜੇਸ਼ਨ ਹੁੰਦੀ ਹੈ. ਇਹਨਾਂ ਨੇ ਦੇਖ ਲਿਆ ਵੀ 170 ਮਿਲੀਅਨ ਮੁਸਲਮਾਨ ਜਾਂ ਦੂਜੇ ਛੱਡਣੇ ਵੀ ਪੈਂਦੇ ਨੇ, ਕੋਈ ਗੱਲ ਨਹੀਂ ਹੈ, ਹਿੰਦੂ ਸਾਰੇ ਇਕੱਠੇ ਹੋ ਜਾਣ ਇਹਨਾਂ ਦੇ ਪਿੱਛੇ ਤੇ ਇਹਨਾਂ ਦੀਆਂ ਵੋਟਾਂ ਪੱਕੀਆਂ ਨੇ. ਜਿਵੇਂ ਇਹਨਾਂ ਨੇ UP ਦੇ ਵਿੱਚ ਆ ਗੁੰਡਾ ਯੋਗੀ ਜਿਹੜਾ ਜਿਹਦੇ ਹੱਥ 'ਚ ਪਾਵਰ ਆਈ ਹੈ. ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਹੈ, ਇੰਡੀਆ has had a history of communal tension and that has provided our political class enough space to exploit the fears within communities. ਵੀ ਪਹਿਲਾਂ ਵੀ ਇਹ ਫਿਰਕੂ ਨਫ਼ਰਤ ਔਰ ਇਸ ਦੇ ਵਿੱਚ fear create ਕਰਨ ਦੀ ਲਾਈਨ ਹੈਗੀ ਹੈ. Larger issues are now being raised to bring the multi-plural Hindu community under one umbrella. The cow, beef and ram are elements of that script meant to be raised with an undertone of religion to create a monocultural Hindu identity. गां और राम मंदिर वही बनाएंगे और बीफ ये बीफ खाण वाले ने गां साडी सैक्रेड है, असी राम मंदिर बनाना चाहते हैं, इन्होंने साडे मंदिर च मसीत बनाई है और असी ये जड़ा ने हिंदू आइडेंटिटी दे लई उन्हां दे ये नारे ने और ये उन्हां दी आधार ने. द आइडेंटिटी पॉलिटिक्स शैल बी ब्रॉट बैक इनटू पॉलिटिकल स्पेक्ट्रम albeit it will be larger and widely constructed on religious tones than socio-cultural class. कि हुण समाजिक और तहजीबी नहीं है एक्सक्लूसिवली जो रिलीजन भी कहते हैं वो हिंदू का मतलब इन्हां दे लई ब्राह्मणवाद ही है, उहदे च दूसरे ब्रांड जिहड़े हिंदूइज्म दे भी ने वो एग्जिस्ट नहीं करते जी. लार्जर इशूज आर अनएड्रेस्ड. हुण जदों इहदे च उलझा लिया वड्डे इशू तां उन्हां वल किसी ने तवज्जो देनी है. कल्चरल नैशनलिज्म इज नॉट न्यू. ਹੁਣ ਇਹਨੇ ਥੋੜਾ ਜਿਹਾ ਬੈਕਗਰਾਉਂਡ ਦਿੱਤੀ ਹੈ. ਉਹਨੇ ਕਿਹਾ ਜੀ ਇਹ ਨਵਾਂ ਨਹੀਂ ਹੈ. ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਵਿਦਿਆਸਾਗਰ, ਦਿਆਨੰਦ ਸਰਸਵਤੀ are some of the tallest names who propagated cultural nationalism, but their ideology was more
issue focused and change oriented, be it from then existing social orders, hierarchy and roles, or an aspiration of value based social identity within the larger religio-cultural construct. कि भाई ये ने हालांकि एक इंपॉर्टेंट ना इन्हें मिस किया है, वो है स्वामी विवेकानंद। क्योंकि 19वीं सदी के अखीर 1893 चो इत्थे वर्ल्ड पार्लीमेंट च आया रामाकृष्णा परमहंस जिहड़ा मिशन अज भी दुनिया भर दे विच प्रोपेगेट करदा। सो ब्रिलियंट सी और उन्हें पहली बार मैं समझदा भी बाहर जिहड़ा उन्हें एक कल्चरल दी गल कीती और यही कारण है कि RSS वाले विवेकानंद दे दिन नूं भी खास तौर ते मनांदे ने, क्योंकि जे दयानंद नूं मनाण, दयानंद आर्य समाज दा फाउंडर सी पर मूर्ति पूजा दी खिलाफत करदा सी, ये सारा मूर्ति पूजा दे उत्ते खड़ा। इसे तरह राममोहन राय जां ईश्वर चंद्र, ये अल्टीमेटली इन्हां ने ब्रह्मो समाज नां दी एक नवां धर्म बनाया सी, वो भी उन्हां दे एजेंडे च फिट नहीं बहिंदा। सो ये जिहनूं ज्यादा प्रमोट करदे ने वो विवेकानंद है एज ए कल्चरल, पर जो हिंदुत्ववादी आइडियोलॉजी अंदर वाड़नी है और मुसलमानों के खिलाफ नफरत है, क्योंकि विवेकानंद की फिलॉसफी नफरत नहीं सी, फिर सावरकर इन्हां दा जिहड़ा वो आइडियोलॉग है। और यही गल उन्होंने कही है कि भाई ये जिहड़ा द कल्चरल नैशनलिज्म ऑफ द प्रेजेंट कॉन्टेक्स्ट लैक्स दैट इट फेल्स टू स्पीक ऑन इशूज रिक्वायरिंग इमीडिएट एड्रेस। द कल्चरल स्पेस फैशन्ड बाय द न्यू एज नेशनलिस्टिक स्पीक्स नथिंग ऑफ social orders, gender inequalities, patriarchal setup of society, or never-ending caste wars. It lets these fishes remain and at times even deepen them. उन्होंने कहा जी ये ਜਿਹੜਾ कल्चरल पार्ट है इन्हां दा हिंदू नैशनलिज्म तो हो गया, पर इन्हां दा ਜਿਹੜਾ सोशल डिसऑर्डर है जात पाती सिस्टम क्योंकि यकीन रखते हैं, इसलिए सोशल डिसऑर्डर इनू इन्हां ने टच नहीं करना। वो तो दलित ਜਿਹੜੇ ਨੇ ਉਹ ਛੋਟੇ सब तो थल्ले डंडे ते खड़े ने। जेंडर इनइक्वालिटीज़ ਹੁਣ ਜੇ ਜੈਂਡਰ ਬਰਾਬਰੀ ਕਹਿਣਗੇ, ਜੇ ਹੁਣ ਕੁੜੀਆਂ ਦੇ ਨਾਲ ਦਿੱਲੀ 'ਚ ਜੋ ਬੀਬੀਆਂ ਨਾਲ ਹੁੰਦਾ ਤੇ ਮੋਹਨ ਭਾਗਵਤ ਕਹਿ ਰਿਹਾ ਜੀ ਇਹ ਹਮਾਰੇ ਭਾਰਤ में नहीं होता ਕਿ ਵੀ ਸਾਡਾ ਪਿੰਡੂ ਭਾਰਤ ਹੈ ਤੇ ਸ਼ਹਿਰੀ ਹੈ ਤਾਂ ਵੈਸਟਰਨ ਨੇ। ਹੁਣ ਉੱਥੇ ਜੇ ਔਰਤਾਂ ਦੀ ਕਦੇ ਕਿਸੇ ਨੇ ਨਹੀਂ ਕਿਹਾ ਵੀ ਔਰਤ ਔਰ ਮਰਦਾਂ ਬਰਾਬਰ ਦੇ ਹੱਕ ਨੇ, ਕਿਉਂਕਿ ਫਿਰ ਮਨੂ ਸਮ੍ਰਿਤੀ ਦਾ ਕੀ ਕਰਨਗੇ ਜਿਹੜਾ ਇਹਨਾਂ ਦਾ ਲਾਅ ਹੈ, ਜਿਹੜਾ ਮਨੂ ਕਹਿੰਦਾ ਵੀ ਔਰਤ ਨੂੰ ਕਦੇ ਆਜ਼ਾਦ ਰਹਿਣ ਹੀ ਨਾ ਦਿਓ, ਜਦੋਂ ਛੋਟੀ ਹੈ ਉਹ ਪਿਓ ਫਿਰ ਘਰ ਵਾਲਾ ਫਿਰ ਪੁੱਤਰ ਕਿ ਵੀ ਇਹਦੇ ਤੇ ਕਦੇ ਇਤਬਾਰ ਨਾ ਕਰੋ। ਹੁਣ ਇਹ ਜਿਹੜਾ ਸਾਰਾ ਪਾਰਟ ਹੈ ਇਹਨੂੰ ਉਹ ਮੰਨਦੇ ਨੇ, ਮਨੂ ਸਮ੍ਰਿਤੀ ਇਹਨਾਂ ਦਾ ਜਿਹੜਾ ਉਹ ਹਿੰਦੂ ਲਾਅ ਹੈ। ਇਸੇ ਤਰ੍ਹਾਂ ਜਿਹੜਾ ਨੈਵਰ ਐਂਡਿੰਗ ਕਾਸਟ ਵਾਰ, ਸੋ ਮੈਂ ਟੁਵਰਡਸ ਦ ਐਂਡ ਹੀ ਜਾ ਰਿਹਾ ਜੀ। ਦ ਹਿੰਦੂ ਨੈਸ਼ਨਲਿਸਟ ਪਾਰਟੀਜ਼ ਹੈਵਨਟ ਸਪੋਕਨ ਔਨ ਕਲਾਸ ਆਰਡਰਸ ਪ੍ਰੀਵਲੈਂਟ ਇਨ ਹਿੰਦੂ ਸੋਸਾਇਟੀ, ਕਿ ਇਹਨਾਂ ਨੇ ਕਦੇ ਵੀ ਜ਼ਾਤ ਪਾਤੀ ਸਿਸਟਮ ਬਾਰੇ ਕਦੇ ਗੱਲ ਨਹੀਂ ਕੀਤੀ। ਮੇਨਟੇਨਡ ਅਟਰ ਸਾਇਲੈਂਸ ਔਨ ਡਿਸਕ੍ਰਿਮੀਨੇਸ਼ਨ ਅਗੇਂਸਟ ਵਿਮਨ, उन्होंने औरतों के खिलाफ जो चल रहा है वो भी बिल्कुल चुप्पी है। इन सम टेम्पल्स एंड सेरेमनीज shoved aside the prevalence of marital rapes, stating that rape is impossible in marriage as it is sacred, considered sexual minorities mentally diseased who can be cured through yoga and listed such instances. उन्हें हुण इत्थे अमरीका जां दूजियां च मैरिटल रेप भी हुंदा है, जे तुहाडा भावें तुसीं मैरिज चों मर्जी दे खिलाफ कोई संबंध नहीं बना सकदे उहनूं, पर वो कहते जी हिंदुआ तो यह है ही नहीं, तो जो एक बार फेरे हो गए ये तो सैक्रेड पार्ट है। फिर उन्होंने कहा कि भाई ये जड़ा सारिया जड़े दूसरे ने इन्हां दे उत्ते इन्हां दी पोजीशन टोटली डिफरेंट है। इंस्टेड ऑफ फोकसिंग ऑन ऑल द कल्चरल नैशनलिज्म एज प्रोपेगेटेड हैज ओनली लुक्ड इनटू क्रिएटिंग ए कॉन्स्टेंट वॉर बिटवीन अस एंड देम। इन्होंने वो लाइन खिंच दी है कि असीं हिंदू तो भी जिवें उपर सी कि वांटेड नॉट वांटेड ਤੇ ਦੂਜੇ ਬਾਕੀ। ਦ ਪ੍ਰੋਪੇਗੈਂਡਿਸਟ ਹੈਵ ਸਟੇਡ ਅਵੇ ਫਰਮ ਟਾਕਿੰਗ ਅਬਾਊਟ ਇਨਹੈਰੈਂਟ ਸੋਸ਼ਲ ਕਲਚਰਲ ਇਨਇਕੁਐਲਿਟੀਜ਼ ਇਨ ਦ ਸੋਸ਼ਲ ਸਟਰਕਚਰ ਐਂਡ ਹੈਵ ਰਾਦਰ cursed themselves and has rather coursed themselves towards achieving pervasive symmetry in homogenization of social structure to maintain the pedestal of political identity। उन्होंने कहा जी कि भी ये सियासी आइडेंटिटी दे लई उन्होंने सब नूं ਜਿਹੜੀ ਹੈ ਹੋਮੋਜਨਸ ਸੋਸ਼ਲ ਆਰਡਰ ਸਟਰਕਚਰ ਦੀ ਗੱਲ, ਹਾਲਾਂਕਿ ਉਹ ਇਨਇਕੁਆਲਿਟੀ ਤੇ ਬੇਸਡ ਹੈ ਸਾਰਾ। ਔਰ ਐਂਡ 'ਚ ਮੈਂ ਹੁਣ ਸਮਾਂ ਹੋ ਗਿਆ, ਉਹਨੇ ਕਾਰਲ ਮਾਰਕਸ ਨੂੰ ਕੋਟ ਕੀਤਾ ਹਿੰਦੂਇਜ਼ਮ ਐਜ਼ ਫਿਲਾਸਫੀ, ਕਿ ਵੀ ਜਿਹੜਾ ਇਹ ਕਾਰਲ ਮਾਰਕਸ ਨੇ ਕਿਹਾ ਕਿ ਹਿੰਦੂਇਜ਼ਮ ਦਾ ਜਿਹੜਾ ਰਿਜ਼ੀਲੀਐਂਟ ਕਰੈਕਟਰ ਹੈ ਕਿ ਵੀ ਉਹ ਜਿਹੜਾ ਕਿ ਬਾਕੀ ਕਾਲੋਨੀਜ਼ 'ਚ ਨਹੀਂ ਰਿਹਾ। ਹਿੰਦੂਇਜ਼ਮ ਐਮਬ੍ਰੇਸਡ ਅਦਰ ਰਿਲੀਜਨਸ ਆਈਡੀਆਜ਼ ਐਂਡ ਫਿਲਾਸਫੀਜ਼, ਇਟ ਸਟੂਡ ਐਜ਼ ਐਨ ਓਪਨ ਰਿਲੀਜਨ, कि भी उन्हें सारियां नूं ही हमेशा वेलकम किया। और जिहड़े वेदां और उपनिषदां दे आइडिया सी वो यही सी कि सब नूं बराबर समझो
ਔਰ ਕੋਈ ਵੀ ਚੀਜ਼ ਇੰਨੀ ਪਵਿੱਤਰ ਨਹੀਂ ਹੈ ਕਿ ਉਸ ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ ਵੀ ਹਿੰਦੂਇਜ਼ਮ ਇੱਕ ਫਿਲਾਸਫੀ ਹੈ, ਇਹ ਕੋਈ ਧਾਰਮਿਕ ਪ੍ਰੈਕਟਿਸ ਨਹੀਂ ਜਿਹਦੇ 'ਚ ਕਿ ਹਰ ਇੱਕ ਨੂੰ ਵਿੱਚ ਇਨਕਲੂਸਿਵਨੈਸ, ਡਾਈਵਰਸਿਟੀ ਐਂਡ ਪ੍ਰੋਵਾਈਡਡ ਸਪੇਸ ਫॉर ਮਲਟੀ ਆਈਡੀਆਜ਼ ਟੂ ਇਵੋਲਵ। ਸੋ ਉਹਨਾਂ ਨੇ ਕਿਹਾ ਕਿ ਟੁਡੇ ਇਟ ਫੇਸਿਸ ਵਾਰ ਫਰਮ ਵਿਦਨ where selected elements of Hinduism has been carved out and being used as political instruments to incite violence and impart a political identity to the Hindus। ਉਹਨੇ ਕਿਹਾ ਜੀ ਸਭ ਦਾ ਮਲੀਆ ਮੇਟ ਕਰ ਦਿੱਤਾ ਹੈ ਜਿਹੜੇ ਵੀ ਹਿੰਦੂ ਫਿਲਾਸਫੀ ਸੀ ਔਰ ਇਹ ਸਿਆਸੀ ਜਿਹੜੀ ਆਈਡੈਂਟਿਟੀ ਦੇ ਨਾਂ ਥੱਲੇ however well these ideas are presented, ਭਾਵੇਂ ਇਹਨਾਂ ਨੂੰ ਜਿੰਨੇ ਮਰਜ਼ੀ ਖੂਬਸੂਰਤ ਤਰੀਕੇ ਨਾਲ ਲਬੇੜ ਕੇ ਖੂਬਸੂਰਤ ਚੀਜ਼ਾਂ 'ਚ ਪੇਸ਼ ਕੀਤਾ ਜਾ ਰਿਹਾ ਹੈ, they will do more harm to Hinduism and nation than any external force ever had or can। ਕਿ ਵੀ ਇਹ ਹਿੰਦੂ ਧਰਮ ਦਾ ਇੰਨਾ ਨੁਕਸਾਨ ਕਰਨਗੇ ਜਿੰਨਾ ਪਹਿਲਾਂ ਕੋਈ ਕਰ ਹੀ ਨਹੀਂ ਸਕਿਆ ਹੈ ਕਦੇ। ਸੋ ਅਸੀਂ ਮਿਸਟਰ ਆਕਾਸ਼ ਮਹਿਰੋਤਰਾ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਜੀ ਸੱਚ ਬੋਲਣ ਦੇ ਲਈ, ਔਰ ਬੜਾ ਅੱਛਾ ਐਨਾਲਿਟੀਕਲ ਇਹ ਰਾਈਟ ਅਪ ਹੈ। ਮੈਨੂੰ ਲੱਗਿਆ ਵੀ ਅਸੀਂ ਆਪਣੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਸ਼ੇਅਰ ਕਰੀਏ, ਸਾਂਝਾ ਕਰੀਏ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਬ੍ਰੇਕ ਲੈਣ ਤੋਂ ਡਾਕਟਰ ਸਾਹਿਬ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਜਿਹੜੀ ਤੁਸੀਂ ਮਾਈਕ ਸਹਾਇਤਾ ਸਾਨੂੰ ਡੋਨੇਟ ਕਰੋਗੇ, ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਲ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ, ਜਾਂ ਫਿਰ ਤੁਸੀਂ TV 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 3601 37th Avenue, Long Island City, New York 11101 USA, ਜਾਂ ਫਿਰ ਫੋਨ ਰਾਹੀਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਇਸ ਫੋਨ ਤੇ 5164090694। ਥੈਂਕ ਯੂ ਵੈਰੀ ਮਚ। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।